बेलियो तुसी देख रहे हो पंजाबी प्रचार टीवी ਤੇ ਮੈਂ ਤੁਹਾਡਾ ਪ੍ਰਾਹੁਣਚਾਰ ਮੀਆਂ ਆਸਫ ਅਲੀ ਤੇ ਮੇਰੇ ਨਾਲ ਇਸ ਟਾਈਮ ਬਟਾਲਾ ਤੋਂ ਆਈ ਹੋਈ ਇੱਕ ਫੈਮਿਲੀ ਮੌਜੂਦ ਆ ਤੇ ਵੀਰ ਸਿੰਘ ਜੀ ਤੇ ਨਾਲ ਰਮਿੰਦਰ ਕੌਰ ਇਹ ਦੋਵੇਂ ਜਣੇ ਆਏ ਹੋਏ ਆ। ਹਾਂਜੀ ਭਰਜਾਈ ਤੁਸੀਂ ਦੱਸੋ ਤੇ ਕਿਹੜਾ ਇਲਾਕਾ ਤੁਹਾਡਾ ਬਟਾਲੇ ਦੇ ਵਿੱਚ? ਬਟਾਲਾ ਮੇਨ ਬਟਾਲੇ ਤੋਂ ਆਏ ਅਸੀਂ। ਮੇਨ ਬਟਾਲਾ ਸ਼ਹਿਰ ਤੋਂ ਆਏ? ਹਾਂਜੀ। ਤੇ ਕਦੋਂ ਦਾ ਪ੍ਰੋਗਰਾਮ ਬਣ ਰਿਹਾ ਸੀ ਇੱਥੇ ਆਉਣ ਦਾ? ਜਿਸ ਦਿਨ ਦਾ ਮਤਲਬ ਪਤਾ ਚੱਲਿਆ ਕਿ ਕੋਰੀਡੋਰ ਖੁੱਲ ਰਿਹਾ ਉਸ ਦਿਨ ਦਾ ਹੀ ਪ੍ਰੋਗਰਾਮ ਬਣ ਰਿਹਾ ਸੀ, ਪਰ ਉਹ ਵੈਰੀਫਿਕੇਸ਼ਨ ਨੂੰ ਟਾਈਮ ਲੱਗ ਗਿਆ, ਫਿਰ ਇਸ ਕਰਕੇ। ਤੇ ਕਿਹਦਾ ਲੱਗਿਆ ਇੱਥੇ ਸਾਨੂੰ ਆ ਕੇ ਬਹੁਤ ਚੰਗਾ ਲੱਗਿਆ ਔਰ ਇੰਨਾ ਆਨੰਦ ਆਇਆ ਕਿ ਮਤਲਬ ਹੁਣ ਜਾਣ ਨੂੰ ਦਿਲ ਨਹੀਂ ਕਰ ਰਿਹਾ, ਲੇਕਿਨ 4 ਵਜੇ ਵਾਪਸੀ ਹੈ, ਪਰ ਦਿਲ ਕਰ ਰਿਹਾ ਕਿ ਥੋੜਾ ਹੋਰ ਟਾਈਮ ਮਿਲ ਜੇ, ਥੋੜਾ ਹੋਰ ਟਾਈਮ ਕਿ ਰਾਤ ਵੀ ਰਹਿਣ ਦੇਣ। ਪਰ ਉਹਨਾਂ ਨੇ ਕਿਹਾ ਸੀ ਕਿ 4 ਵਜੇ ਵਾਪਸ ਆਣਾ ਹੈ। ਅੱਛਾ, ਉਹਨਾਂ ਨੇ ਕਿਹਾ 4 ਵਜੇ ਵਾਪਸ ਜਾਣਾ। ਜੇ ਉਹਨਾਂ ਨੇ ਨਾ ਕਿਹਾ ਹੁੰਦਾ ਤੇ ਫਿਰ ਤਾਂ ਅਸੀਂ ਕਾਫੀ ਟਾਈਮ ਮਤਲਬ ਇੱਥੇ ਰਹਿ ਸਕਦੇ ਸੀ। ਅੱਛਾ ਨਹੀਂ, ਮਤਲਬ ਇਹ ਹੈ ਕਿ ਇਹਨਾਂ ਦਾ ਦਿਲ ਕਰਦਾ ਕਿ ਇੱਥੇ ਨਾਲ ਕੋਈ ਐਸੇ ਬਣੇ ਹੋਣ, ਰੈਸਟ ਹਾਊਸ ਵੀ, ਕੋਈ ਰਹਿਣ ਦੀ ਥਾਂ ਵੀ ਬਣੇ ਹੋਣ, ਤਾਂ ਕਿ ਇੱਕ ਰਾਤ ਅਸੀਂ ਹਾਂਜੀ ਇਜਾਜ਼ਤ ਦੇਵੇ। ਗੱਲ ਇਹ ਵੀ ਸਹੀ ਹੈ ਕਿ ਬਣੇ ਵੀ ਹੋਣ ਦੇ ਨਾਲ ਰਹਿਣ ਦੀ ਵੀ ਇਜਾਜ਼ਤ ਦੇਵੇ ਹਿੰਦੁਸਤਾਨੀ ਸਰਕਾਰ ਤੇ ਇੱਥੇ ਰਹਿ ਸਕਣ। ਅੱਛਾ ਇਹ ਦੱਸੋ ਉੱਥੇ ਜਿਹੜੀ ਲੁਕਾਈ ਆ, ਉੱਥੇ ਦੇ ਜਿਹੜੇ ਲੋਕ ਆ, ਉਹਨਾਂ ਦੇ ਵਿੱਚ ਤੁਸੀਂ ਇੱਥੇ ਆਏ ਹੋ, ਤੁਸੀਂ ਇੱਥੇ ਮਿਲੇ ਹੋ ਸਾਰਿਆਂ ਨੂੰ, ਤੁਸੀਂ ਦੇਖਿਆ ਬੜਾ ਪਿਆਰ ਮੁਹੱਬਤ ਕਰਦੇ ਆ ਸਾਰੇ ਸਰਦਾਰ ਵੀਰਾਂ ਦੇ ਨਾਲ, ਤੇ ਉੱਥੇ ਦੇ ਲੋਕਾਂ ਦੇ ਵਿੱਚ ਵੀ ਐਵੇਂ ਹੀ ਪਿਆਰ ਪ੍ਰੇਮ ਹੈ ਇੱਥੇ ਦੇ ਲੋਕਾਂ ਲਈ? ਹਾਂਜੀ, ਇੰਨਾ ਹੀ ਪ੍ਰੇਮ ਹੈ ਔਰ ਇੰਨਾ ਪਿਆਰ, ਔਰ ਅਸੀਂ ਵੀ ਚਾਹੁੰਦੇ ਹਾਂ ਕਿ ਜਿੱਦਾਂ ਅਸੀਂ ਆਏ ਆ ਇਦਾਂ ਹੀ ਤੁਸੀਂ ਉੱਧਰ ਆਓ। ਕਿ ਮਤਲਬ ਤੁਹਾਡੇ ਲਈ ਵੀ ਇਹੀ ਰਾਹ ਖੁੱਲਣ, ਮਤਲਬ ਇੱਕ ਦੂਜੇ ਦੇ ਨਾਲ ਆਓ, ਥੋੜਾ ਵਿਚਾਰ ਵਟਾਂਦਰਾ ਹੋਏ, ਇੱਕ ਦੂਜੇ ਬਾਰੇ ਪਤਾ ਚੱਲੇ ਕਿ ਆਪਾਂ ਇੱਕ ਹੀ ਲੋਕੈਲਿਟੀ, ਮਤਲਬ ਇੱਕ ਹੀ ਲੋਕ ਹੈਗੇ ਆ। ਬਸ ਇੱਕ ਸਾਨੂੰ ਦੱਸਿਆ ਗਿਆ ਕਿ 2 ਦੇਸ਼ਾਂ ਵਿੱਚ ਵੰਡ ਦਿੱਤਾ ਗਿਆ ਹੈ, ਪਰ ਮਤਲਬ ਵੇਖਣ ਨੂੰ ਵੀ ਅਸੀਂ ਇੱਕ ਹੀ ਲੱਗ ਰਹੇ ਹਾਂ। ਹਾਂਜੀ, ਕੋਈ ਬੋਲੀ ਵੀ ਇੱਕ ਹੈਗੀ ਹੈ, ਹਾਂਜੀ ਬੋਲੀ ਵੀ ਸੇਮ ਹੈ ਤੇ ਲੱਗ ਵੀ ਅਸੀਂ ਇੱਕ ਰਹੇ ਹਾਂ, ਤੇ ਇਸ ਕਰਕੇ ਅਸੀਂ ਇਹੀ ਚਾਹੁੰਦੇ ਹਾਂ ਕਿ ਇਹ ਰਾਹ ਬਿਲਕੁਲ ਜਿਹੜਾ ਉਹ ਖੋਲਿਆ ਜਾਵੇ, ਤੁਹਾਡੇ ਲਈ ਵੀ ਖੋਲਿਆ ਜਾਵੇ ਤੇ ਸਾਡੇ ਲਈ ਵੀ ਖੋਲਿਆ ਜਾਵੇ। ਹਾਂਜੀ, ਇੱਥੇ ਤੁਸੀਂ ਬਾਕੀ ਲੋਕਾਂ ਨੂੰ ਵੀ ਮਿਲੇ ਹੋ, ਹਾਂਜੀ, ਲੋਕਾਂ ਦਾ ਮੇਲ ਵਰਤਨ ਕਿਹਦਾ? ਬਹੁਤ ਅੱਛਾ, ਔਰ ਉਹ ਮਿਲ ਰਹੇ ਆ ਕੇ ਕਿ ਤੁਸੀਂ ਪੰਜਾਬ ਤੋਂ, ਕਿਉਂਕਿ ਮੇਰੇ ਹਸਬੰਡ ਨੇ ਪਗੜੀ ਪਾਈ ਸੀ, ਬੰਨੀ ਸੀਗੀ, ਤੇ ਇਸ ਕਰਕੇ ਉਹ ਮਿਲ ਰਹੇ ਸਪੈਸ਼ਲੀ ਆ ਕੇ ਕਿ ਤੁਸੀਂ ਪੰਜਾਬ ਤੋਂ, ਇੰਨੇ ਪਿਆਰ ਦੇ ਨਾਲ, ਇੰਨੇ ਸਤਿਕਾਰ ਦੇ ਨਾਲ। ਔਰ ਈਵਨ ਜਿਹੜੇ ਅਸੀਂ ਮਾਰਕੀਟ ਗਏ ਆ ਉੱਥੇ ਵੀ ਉਹ ਕਹਿ ਰਹੇ ਸੀ ਤੁਸੀਂ ਸਾਡੇ ਗੈਸਟ ਹੋ, ਤੁਸੀਂ ਇਹ ਖਾਓ, ਤੁਸੀਂ ਇਹ ਖਾਓ, ਮਤਲਬ ਇੰਨਾ ਅੱਛਾ ਲੱਗ ਰਿਹਾ ਸੀਗਾ, ਬਹੁਤ ਮਜ਼ਾ ਆਇਆ। ਅੱਛਾ, ਇਹ ਗੱਲ ਤੁਹਾਡੀ ਸਹੀ ਆ ਕਿ ਉਹ ਸਾਡੇ ਇੱਕ ਸਰਦਾਰ ਬਖਸ਼ੀਸ਼ ਸਿੰਘ ਸਾਹਿਬ ਆ ਦੋਸਤ, ਉਹ ਆਏ ਹੋਏ ਸੀ USA ਤੋਂ, ਤੇ ਉਹ ਗੱਲ ਕਹਿ ਰਿਹਾ ਸੀ, ਕਹਿੰਦੇ ਕਿ ਪੱਗ ਦੀ ਜਿਹੜੀ ਇੱਜ਼ਤ ਆ ਨਾ, ਸਹੀ ਇੱਜ਼ਤ ਮੈਂ ਕਿਤੇ ਦੁਨੀਆ ਹੀ ਦੇਖਿਆ ਤੇ ਪਾਕਿਸਤਾਨ 'ਚ ਦੇਖੀ ਹੈ। ਜਿਹੜਾ ਵੀ ਦੇਖਦਾ ਸਾਨੂੰ ਆ ਕੇ ਉਹ ਸਾਡੇ ਨਾਲ ਫੋਟੋ ਵੀ ਖਿਚਾਉਂਦਾ, ਮਿਲਦਾ ਵੀ ਆ, ਜੱਫੀਆਂ ਵੀ ਪਾਉਂਦਾ ਤੇ ਆ ਕੇ ਗੱਲਬਾਤ ਵੀ ਕਰਦਾ। ਤੇ ਬਹਰਹਾਲ ਤੁਸੀਂ ਵੀ ਇੱਥੇ ਆਏ, ਜੀ ਆਇਆਂ ਨੂੰ। ਤੇ ਹੁਣ ਤੁਹਾਡਾ ਵਾਪਸੀ ਦਾ ਵੀ ਟਾਈਮ ਹੋਣ ਵਾਲਾ। ਹਾਂਜੀ, ਤੇ ਇੱਥੋਂ ਕੋਈ ਲਿਆ ਵੀ ਆ ਨਾਲ? ਹਾਂਜੀ ਬਹੁਤ ਕੁਝ, ਸ਼ਾਲ, ਅਖਰੋਟ, ਜੁੱਤੀਆਂ, ਸਭ ਕੁਝ, ਮਤਲਬ ਜੋ ਵੀ ਮਿਲਿਆ ਸਭ ਕੁਝ ਲਿਆ। ਹਾਂਜੀ। ਅੱਛਾ ਵਾਹ ਜੀ, ਦਾ ਵਿਆਹ ਉੱਥੇ ਹੋਇਆ ਸੀ। ਅੱਛਾ, ਵੀਰ ਜੀ ਦਾ ਕਹਿਣਾ ਕਿ ਅਸੀਂ ਤੇ ਬਾਬਾ ਜੀ ਦੇ ਸਹੁਰੇ ਪਿੰਡੋਂ ਆਏ ਹੋਏ ਆ, ਤੇ ਇਸ ਲਈ ਉਹਨਾਂ ਦੇ ਘਰ ਰਹੇ ਆ, ਪਰ ਅਸੀਂ ਰਹਿੰਦੇ ਉਹਨਾਂ ਦੇ ਸਹੁਰੇ ਪਿੰਡ 'ਚ ਬਟਾਲਾ 'ਚ, ਕਿਉਂਕਿ ਬਾਬਾ ਜੀ ਦਾ ਵਿਆਹ ਹੋਇਆ ਸੀ। ਉਹਨਾਂ ਦਾ ਕਹਿਣਾ ਕਿ ਉੱਥੇ ਇਸ ਲਈ ਇਹਨਾਂ ਦੇ ਜਿਹੜੇ ਸਹੁਰੇ ਸੀ ਉੱਥੇ ਰਹਿੰਦੇ ਸੀ। ਬਹਰਹਾਲ ਬਹੁਤ ਖੁਸ਼ ਹੈ ਇੱਥੇ, ਜਿਹੜਾ ਵੀ ਆ ਰਿਹਾ ਬਹੁਤ ਜ਼ਿਆਦਾ ਖੁਸ਼ੀ ਦਾ ਇਜ਼ਹਾਰ ਕਰ ਰਿਹਾ, ਔਰ ਜਿਹੜਾ ਇੱਕ ਵਾਰੀ ਆਂਦਾ ਵਾ। ਅੱਛਾ ਇਹ ਦੱਸੋ, ਚਲੋ ਆ ਤੇ ਗਏ, ਆਉਣ ਤੋਂ ਪਹਿਲੇ ਤੁਹਾਡੇ ਕੀ ਵਿਚਾਰ ਸੀ ਕਿ ਉੱਥੇ ਜਾਓਗੇ ਤੇ ਕਿਵੇਂ ਦਾ ਹੋਏਗਾ? ਬਹੁਤ ਲੋਕ ਡਰਦੇ ਆ ਨਾ ਕਿ ਜਾਵਾਂਗੇ ਪਤਾ ਨਹੀਂ ਕੀ ਹੋ ਜਾਏਗਾ। ਐਕਚੁਅਲੀ ਸਾਡੇ ਕੱਲ ਹੀ ਸਾਡੇ ਆਂਟੀ ਇੱਥੋਂ ਹੋ ਕੇ ਗਏ ਨਾ, ਤੇ ਉਹਨਾਂ ਨੇ ਸਾਰਾ ਦੱਸਿਆ ਸੀ, ਉਹ ਸ਼ਾਪਸ ਵਗੈਰਾ ਸਾਰਾ, ਔਰ ਕਹਿ ਰਹੇ ਸੀ ਕਿ ਇੰਨਾ ਮਜ਼ਾ ਆ ਰਿਹਾ, ਇੰਨਾ ਵਧੀਆ ਟ੍ਰਿਪ ਸੀਗਾ, ਮਤਲਬ ਜਿਹੜਾ ਵੀ ਜਾ ਰਿਹਾ ਉਹ ਪ੍ਰੇਜ਼ ਕਰ ਰਿਹਾ, ਮਤਲਬ ਉਹ ਕਹਿ ਰਹੇ ਕਿ ਅਸੀਂ ਚਾਹੁੰਦੇ ਹਾਂ ਕਿ ਅਸੀਂ ਫਿਰ ਜਾਈਏ, ਮਤਲਬ ਐਟਲੀਸਟ 2 ਮਹੀਨੇ ਬਾਅਦ ਤੇ ਅਸੀਂ ਫਿਰ ਵਾਪਸ ਉੱਥੇ ਜਾਵਾਂਗੇ, ਔਰ ਮੈਨੂੰ ਲੱਗਦਾ ਕਿ ਅਸੀਂ ਵੀ ਮਾਰਚ ਵਿੱਚ ਦੁਬਾਰਾ ਵਾਪਸ ਆਵਾਂਗੇ। ਅੱਛਾ, ਨਹੀਂ 2 ਮਹੀਨੇ ਦਾ ਵਕਫਾ ਕਰ ਲਈ, ਹਰ ਹਫਤੇ ਕਿਉਂ ਨਹੀਂ? ਹਰ ਹਫਤੇ ਐਕਚੁਅਲੀ ਉਹਨਾਂ ਨੇ ਇਹ ਕਿਹਾ ਕਿ ਆਫਟਰ 20 ਡੇਜ਼ ਬਾਅਦ ਹੀ ਤੁਸੀਂ ਅਪਲਾਈ ਕਰ ਸਕਦੇ ਹੋ। ਅੱਛਾ, ਹਾਂ ਇਹ ਗੱਲ ਇਹਨਾਂ ਦਾ ਕਹਿਣਾ ਕਿ ਕਿਉਂਕਿ ਅਪਲਾਈ ਕਰਨ ਦੀ ਸ਼ਰਤ ਇਹ ਹੈ ਕਿ ਵੀ ਇੱਕ ਵਾਰੀ ਆਉਣ ਤੋਂ ਬਾਅਦ 20 ਦਿਨ ਬਾਅਦ ਕਰਨੀ ਪਏਗੀ, ਤੇ 20 ਦਿਨ ਬਾਅਦ ਜਦੋਂ ਅਪਲਾਈ ਕਰਨਗੇ ਉਸ ਤੋਂ ਬਾਅਦ ਫਿਰ 15 ਦਿਨ ਲੱਗ ਜਾਣੇ ਆ, ਤੇ ਉਹ ਇਹ ਵਕਫਾ ਜ਼ਰੂਰ ਪੈ ਰਿਹਾ, ਕੋਈ 1.5 ਮਹੀਨਾ ਲੱਗ ਜਾਣਾ ਇਹਨਾਂ ਨੂੰ ਮੁੜ ਕੇ ਆਉਣ ਨੂੰ। ਇਹਨਾਂ ਦਾ ਤੇ ਦਿਲ ਕਰਦਾ ਕਿ ਰੋਜ਼ ਹੀ ਆਉਣ ਇੱਥੇ, ਤੇ ਇੱਥੇ ਆਓਗੇ, ਮੁੜ ਕੇ ਵੀ ਆਓਗੇ, ਜ਼ਰੂਰ ਦੇਖਾਂਗੇ। ਅੱਛਾ, ਤੇ ਤੁਹਾਡੇ ਆਂਟੀ ਦੇ ਆਉਣ ਤੋਂ ਪਹਿਲੇ ਤੁਹਾਨੂੰ ਉਹਨਾਂ ਦੇ ਆਉਣ ਤੋਂ ਤੇ ਪਤਾ ਲੱਗਿਆ ਤੁਹਾਨੂੰ ਕਿ ਬੜੇ ਉੱਥੇ ਵਧੀਆ ਹਾਲਾਤ ਆ, ਬੜਾ ਮਜ਼ਾ ਆ ਰਿਹਾ, ਬੜਾ ਸਕੂਨ, ਉਸ ਤੋਂ ਪਹਿਲੇ ਕੀ ਖਿਆਲ ਸੀ ਜਿਹੜਾ ਕਿਹਾ ਜਾਂਦਾ ਸੀ ਕਿ ਪਤਾ ਨਹੀਂ ਉੱਥੇ ਜਾਵਾਂਗੇ ਕੀ ਹੋ ਜਾਏਗਾ? ਐਕਚੁਅਲੀ ਥੋੜਾ ਸੁਣਦੇ ਸੀਗੇ, ਪਰ ਜਿਵੇਂ ਮੇਰੀ ਐਜੂਕੇਸ਼ਨ ਜਿਹੜੀ ਹੈ ਮੈਂ B.Ed ਸ਼੍ਰੀਨਗਰ ਤੋਂ ਕੀਤੀ ਹੋਈ ਹੈ, ਥੋੜਾ ਮੈਨੂੰ ਵੈਸੇ ਮੁਸਲਿਮਸ ਦੇ ਨਾਲ ਥੋੜਾ ਸੀਗਾ, ਵੈਸੇ ਐਗਜ਼ੀਬਿਸ਼ਨ ਲੱਗਦੀਆਂ ਤੁਹਾਡੀਆਂ, ਇਸ ਕਰਕੇ ਥੋੜਾ ਅਸੀਂ ਪਹਿਲਾਂ ਹੀ ਮੈਨੂੰ ਲੱਗਦਾ ਕਿ ਜਾਣਦੇ ਸੀਗੇ ਕਿ ਉਹਨਾਂ ਦੀ ਬੋਲੀ ਮਿੱਠੀ ਹੈ, ਲੋਕ ਸਤਿਕਾਰ, ਕਿਉਂਕਿ ਜਿੰਨੀ ਪ੍ਰਾਹੁਣਾਚਾਰੀ ਮੁਸਲਿਮਸ 'ਚ ਹੁੰਦੀ ਹੈ ਵਧੀਆ ਵਾਲੀ, ਉਹ ਕਿਤੇ ਨਹੀਂ ਹੁੰਦੀ। ਇਹ ਗੱਲ ਬੜੀ ਜ਼ਬਰਦਸਤ ਇਹਨਾਂ ਨੇ ਕੀਤੀ ਆ ਕਿ ਜਿੰਨਾ ਮੇਜ਼ਬਾਨੀ, ਜਿੰਨੀ ਹੌਸਪਿਟੈਲਿਟੀ, ਜਿੰਨੀ ਪ੍ਰਾਹੁਣਚਾਰੀ ਮੁਸਲਮਾਨਾਂ 'ਚ
ਉਹ ਸ਼ਾਇਦ ਇਹਨਾਂ ਨੇ ਕਿਸੇ ਹੋਰ ਪਾਸੇ ਨਹੀਂ ਦੇਖੀ ਔਰ ਇਹ ਗੱਲ ਇਹਨਾਂ ਨੂੰ ਵਾਕਈ ਇੱਥੇ ਆ ਕੇ ਬੜਾ ਅੱਛਾ ਲੱਗਿਆ। ਤੇ ਭਾਈ ਸੁਖਬੀਰ ਜੀ ਤੁਸੀਂ ਦੱਸੋ ਜੀ, ਆਖਰੀ ਮੈਸੇਜ ਤੁਸੀਂ ਕੀ ਦੇਣਾ ਚਾਹੋਗੇ ਇੱਥੇ ਆਏ ਹੋ? ਮੈਂ ਕਹਿਣਾ ਚਾਹੁੰਦਾ ਕਿ ਹਰ ਇੱਕ ਬੰਦੇ ਨੂੰ ਆਉਣਾ ਚਾਹੀਦਾ ਹੈ। ਇੰਡੀਆ ਦੇ ਵਰਲਡ 'ਚ ਹੁੰਦੇ ਹੋ ਇੱਥੇ ਜ਼ਰੂਰ ਆਉਣਾ ਚਾਹੀਦਾ। ਇੰਨੀ ਖੁੱਲੀ ਜਗ੍ਹਾ, ਐਟਮੋਸਫੇਅਰ ਵਧੀਆ ਹੈ, ਬਹੁਤ ਕੁਝ ਬਾਬਾ ਜੀ ਦੇ ਦਰਸ਼ਨ ਹੋ ਜਾਂਦੇ ਆ, ਜੀ ਨਹੀਂ ਕਰਦਾ ਚਾਹ ਬੈਠੇ ਆ ਪਰ ਟਾਈਮ ਦੇਖ ਰਹੇ ਆ 4 ਵਜੇ ਚੱਲੇ 4 ਵਜੇ ਚੱਲੇ, ਦਿਲ ਨਹੀਂ ਕਰ ਰਿਹਾ। ਨਹੀਂ ਦਿਲ ਤੇ ਬਾਕੀ ਨਹੀਂ ਕਰ ਰਿਹਾ ਕਿ ਦਿਲ ਕਰਨਾ ਵੀ ਨਹੀਂ ਹੈਗਾ। ਅੱਛਾ ਆਹ ਦੇਖੋ ਜੀ ਤੁਸੀਂ ਆ ਪੂਰਾ ਬੈਗ ਹਾਂਜੀ ਇਹ ਪੂਰਾ ਇੱਧਰ ਉਹ ਸਾਰਾ ਸ਼ਾਪਿੰਗ ਆ ਦੇਖੋ ਇਹ ਵੀ ਪੂਰਾ ਇਹਨਾਂ ਦਾ ਇਹ ਵੀ ਤਿਆਰ ਕੀਤਾ ਹੋਇਆ। ਹਾਂਜੀ ਇਹਦੇ ਚ ਥੋੜਾ ਅੱਛਾ ਪ੍ਰਸ਼ਾਦ ਇੱਧਰ ਦੇਖੋ ਆ ਉਧਰ ਵੀ ਉਹਨਾਂ ਨੇ ਬੈਗ ਭਰਿਆ ਹੋਇਆ ਤੇ ਇਹਨਾਂ ਦਾ ਤੇ ਦਿਲ ਕਰਦਾ ਸੀ ਸਾਰਾ ਕੁਝ ਹੀ ਲੈ ਜਾਣਾ ਇੱਥੋਂ, ਪਰ ਜਿੰਨਾ ਉਹ ਖਰੀਦ ਲਿਆ ਤੇ ਲੈ ਲਿਆ ਤੇ ਬਹਰਹਾਲ ਆਉਣ ਜਾਣ ਦਾ ਲੱਗਿਆ ਰਹੇਗਾ। ਪਰ ਉਹ ਜਿਹੜੀ ਗੱਲ ਇਹਨਾਂ ਨੇ ਕੀਤੀ ਆ ਉਹ ਬੜੀ ਵਧੀਆ ਗੱਲ ਸੀਗੀ। ਔਰ ਮੈਂ ਵੀ ਬੇਨਤੀ ਕਰਦਾ ਵਾਂ ਪਾਕਿਸਤਾਨੀ ਸਰਕਾਰ ਵੱਲੋਂ ਤੇ ਖੁੱਲ੍ਹਾ ਹੀ ਆ, ਬਾਹਾਂ ਖੁੱਲੀਆਂ ਵਾ, ਦਰਸ਼ਨ ਦੀਦਾਰ ਖੋਲ੍ਹ ਦਿੱਤੇ ਗਏ। ਇੰਡੀਅਨ ਸਰਕਾਰ ਨੂੰ ਵੀ ਚਾਹੀਦਾ ਕਿ ਜਿਹੜੀ 20 ਦਿਨ ਦੇ ਵਿੱਚ ਵਕਫਾ ਵਾ ਕਿ 20 ਦਿਨ ਬਾਅਦ ਅਪਲਾਈ ਕਰਨਾ, ਕੋਈ ਬੰਦਾ ਰੋਜ਼ ਅਪਲਾਈ ਕਰੇ, ਤੁਸੀਂ ਰੋਜ਼ ਆਉਣ ਦਿਓ ਇਜਾਜ਼ਤ। ਜਿੰਨੇ ਆਉਣਾ ਵਾ ਉਹਨੇ ਆਪਣਾ ਖਰਚਾ ਕਰਕੇ ਆਉਣਾ ਨਾ, ਹਕੂਮਤ ਨੂੰ ਤੇ ਨਹੀਂ ਉਹਨੇ ਪੈਸੇ ਲੈਣੇ, ਨਾ ਹੀ ਉਹਨਾਂ ਨੇ ਹਕੂਮਤ ਨੂੰ ਤੇ ਕੋਈ ਪੈਸੇ ਲਾਉਣੇ ਪੈਣੇ, ਨਾ ਕੋਈ ਖਰਚਾ ਕਰਨਾ ਪੈਣਾ। ਇਸ ਲਈ ਜਿਹੜਾ ਵੀ ਹੁੰਦਾ ਵਾ ਭਾਵੇਂ ਰੋਜ਼ ਕੋਈ ਅਪਲਾਈ ਕਰੇ ਉਹਨੂੰ ਰੋਜ਼ ਇਜਾਜ਼ਤ ਦਿਓ। ਲੋਕ ਆਉਣ, ਇੱਕ ਦੂਜੇ ਦੇ ਨਾਲ ਮਿਲ ਵਰਤਣ ਵਧੇ, ਨੇੜਤਾ ਆਵੇ ਦਿਲਾਂ ਦੇ ਵਿੱਚ। ਤੇ ਪਹਿਲੇ ਬਹੁਤ ਜ਼ਿਆਦਾ ਨੇੜਤਾ ਸੀ ਤੇ ਹੁਣ ਮਿਲ ਵੀ ਲੈਣ ਲੋਕ ਇੱਕ ਦੂਜੇ ਨੂੰ, ਇੱਕ ਦੂਜੇ ਦੇ ਨਾਲ ਮਿਲ ਕੇ ਬਹਿ ਵੀ ਸਕਣ। ਇੱਧਰੋਂ ਪੰਜਾਬੀ ਵੀ ਆਉਣ, ਉੱਧਰੋਂ ਪੰਜਾਬੀ ਵੀ ਆਉਣ ਤੇ ਜਿਹੜਾ ਪਿਆਰ ਮੁਹੱਬਤ ਆ ਉਹ ਵਧੇ, ਦਿਲਾਂ ਦੇ ਵਿੱਚ ਵੀ ਜਿਹੜੀ ਕੜੱਤਨ ਸੀ ਉਹ ਵੀ ਦੂਰ ਹੋਵੇ ਤੇ ਇਸ ਖਿੱਤੇ ਦੇ ਵਿੱਚ ਵੀ ਅਮਨ ਆਵੇ ਤੇ ਪੰਜਾਬ ਆ ਜਿਹੜਾ ਇੱਕ ਵਾਰੀ ਫਿਰ ਆਪਣੇ ਪੰਜਾਬੀ ਭਰਾਵਾਂ ਨੂੰ ਸਾਰੇ ਮਿਲ